ਜਿਵੇਂ ਮੋਦੀ ਨੇ ਸਿੱਧਾ ਜੰਪ ਮਾਰ ਕੇ ਆਪਣੇ ਆਕਾ ਦੀ ਗੋਦ ਦੇ ਵਿੱਚ ਆ ਕੇ ਵਾਸ਼ਿੰਗਟਨ ਦੀ ਬੈਠਾ ਹੈ ਔਰ ਨਤੀਜੇ ਦੇ ਤੌਰ ਤੇ ਚਾਈਨਾ ਦੇ ਨਾਲ ਹੌਸਟਿਲਿਟੀ ਪਾਣੀਆਂ ਦੇ ਵਿੱਚ ਵੀ ਔਰ ਧਰਤੀ ਦੇ ਉੱਤੇ ਵੀ, ਜਿਸ ਦਾ ਨਤੀਜਾ ਪਹਿਲਾਂ ਡੋਕਲਾਮ 2017 ਦੇ ਵਿੱਚ ਅਸੀਂ ਦੇਖਦੇ ਹਾਂ ਭੂਟਾਨ ਨਾਲ ਲੱਗਦਾ ਬਾਰਡਰ, ਫਿਰ ਲੱਦਾਖ ਔਰ ਪਿਛਲੇ ਵਰੇ ਦੇ ਵਿੱਚ ਗਲਵਾਨ ਤੋਂ ਲੈ ਕੇ ਔਰ ਪੈਂਗੋਂਗ ਸੋ ਔਰ ਦੂਸਰਾ ਜਿਹੜਾ ਉੱਥੇ ਕੀ ਫਸਿਆ ਹੋਇਆ 12 ਰਾਉਂਡ ਗੱਲਬਾਤ ਦੇ ਤੁਰੇ ਕਿਸੇ ਸਿੱਟੇ ਤੇ ਨਹੀਂ ਨਿਕਲੇ। ਸਮਝਦਾ ਵੀ ਇੱਕ ਪਾਸੇ ਤਾਂ ਈਰਾਨ ਆਪਣੀ ਸ਼ੋ ਆਫ ਸਟਰੈਂਥ ਵੀ ਕਰ ਰਿਹਾ ਕਿ ਭਾਈ ਜਿਹਨੂੰ ਖੂੰਜੇ ਲਾਉਣ ਲਈ ਅਮਰੀਕਾ ਨੇ ਸਿੰਸ 1979 ਜਦੋਂ ਇਰਾਨੀਅਨ ਰੈਵੋਲੂਸ਼ਨ ਆਇਆ ਉਹਨਾਂ ਦੇ ਉੱਤੇ ਸੈਂਕਸ਼ਨਸ ਇਕਨੋਮਿਕਲ ਉਹਨਾਂ ਨੂੰ ਦੁਨੀਆ ਦੇ ਵਿੱਚ ਇੱਕ ਸ਼ੂਦਰ ਬਣਾਉਣ ਉਹਨਾਂ ਦੇ ਇੱਥੇ ਫੰਡ ਵੀ ਸਾਰੇ ਜਮ੍ਹਾਂ ਜਿਹੜੇ ਨੇ ਜ਼ਬਤ ਕਰ ਲਏ, ਫ੍ਰੀਜ਼ ਕਰਤੇ। ਲੇਕਿਨ ਇਹਦੇ ਬਾਵਜੂਦ ਉਸ ਸਾਰੇ ਚੋਂ ਈਰਾਨ ਨਿਕਲਿਆ ਵੀ ਹੈ ਔਰ ਅੱਜ ਜਦੋਂ ਕਿ ਉਹਨਾਂ ਦਾ ਉਹ ਪ੍ਰੈਜ਼ੀਡੈਂਟ ਸੈਯਦ ਇਬਰਾਹਿਮ ਰਾਇਸੀ ਜਿਹੜਾ ਮੋਡਰੇਟ ਨਹੀਂ ਹੈ, ਜਿਹਨੂੰ ਜੇ ਕਿਹਾ ਜਾਏ ਕਿ ਜਿਹੜਾ ਆਇਤੁੱਲਾ ਖਮੀਨੀ ਫਾਦਰ ਹੈ ਇਰਾਨੀਅਨ ਰੈਵੋਲੂਸ਼ਨ ਦਾ, ਜੇ ਉਸ ਦੀ ਲਾਈਨ ਨੂੰ ਸਖਤੀ ਦੇ ਨਾਲ ਕੋਈ ਟੋ ਕਰਨ ਵਾਲਾ ਹੈ ਅੱਜ ਦੇ ਪੀਰੀਅਡ ਤੇ ਇਹ ਹੈ। ਇੱਕ ਪਾਸੇ ਜੈ ਸ਼ੰਕਰ ਜਿਹੜਾ ਈਰਾਨ ਦੇ ਉਸ ਪ੍ਰੈਜ਼ੀਡੈਂਟ ਦੇ ਜਿਹੜਾ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣ ਜਾ ਰਿਹਾ ਤੇ ਦੂਸਰੇ ਪਾਸੇ ਭਾਰਤ ਦਾ ਏਅਰ ਫੋਰਸ ਦਾ ਮੁਖੀ ਮਿਸਟਰ ਭਦੂਰੀਆ ਉਹ ਇਜ਼ਰਾਈਲ ਪਹੁੰਚ ਗਿਆ। ਹਾਲਾਂ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੇ ਉਹਨਾਂ ਦਾ ਮੇਜਰ ਜਨਰਲ ਹੈ ਉਹਨਾਂ ਦੀ ਇਜ਼ਰਾਈਲ ਦਾ ਐਮਕਿਮ ਨੋਰਕਿਨ ਜਿਹੜਾ ਇਜ਼ਰਾਈਲੀ ਏਅਰ ਫੋਰਸ ਦਾ ਉਸ ਦੇ ਸੱਦੇ ਦੇ ਉੱਤੇ ਜਾ ਰਿਹਾ। ਇੰਡੀਆ ਔਰ ਇਜ਼ਰਾਈਲ ਬਹੁਤ ਮਲਟੀ ਡਾਈਮੈਂਸ਼ਨਲ ਜਿਹੜੇ ਨੇ ਸਾਡੀਆਂ ਟਾਈਜ਼ ਨੇ, ਅਸੀਂ ਸਟਰੋਂਗ ਪਾਰਟਨਰ ਹੈ ਔਰ ਸਾਡੀ ਜਿਹੜੀ ਹੈ डिफेंस कोऑपरेशन और मिलिट्री लेवल एक्सचेंजेस लाइक पिलर्स ने, बिल्कुल पिलर ही नहीं, पिलर तो अगे है। और इंडिया अपने मुल्क दी पार्लीमेंट दे विच जिथे के चीफ जस्टिस आर्मी चीफ उन्हां दी भी फोन दे विच स्पाईवेयर वाड़िया गया है, उस डिस्कशन नूं तैयार नहीं है। दर्शकों ब्रेक तो बाद ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਹੁਣ ਆਪਾਂ ਆਪਣੇ ਪ੍ਰੋਗਰਾਮ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੀ ਦੂਸਰੇ ਐਮ ਇਸ਼ੂ ਦੇ ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਭਾਰਤ ਕਈ ਪਾਸਿਓਂ ਡਬਲ ਗੇਮ ਜਿਹੜਾ ਉਹ ਖੇਡ ਰਿਹਾ ਹੈ। ਸੋ ਭਾਰਤੀ 에ਅਰ ਫੋਰਸ ਦਾ ਚੀਫ ਇਸ ਵੇਲੇ ਇਜ਼ਰਾਈਲ ਦੇ ਦੌਰੇ ਤੇ ਹੈ, ਜਦੋਂ ਕਿ ਭਾਰਤ ਦਾ ਫੋਰਨ ਮਿਨਿਸਟਰ ਸ਼ੰਕਰ ਜੈਕਿਸ਼ਨ ਈਰਾਨ ਦੇ ਪ੍ਰੈਜ਼ੀਡੈਂਟ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਈਰਾਨ ਜਾ ਰਿਹਾ ਹੈ। ਸੋ ਵਿਊਅਰਸ ਇਹ ਯਾਦ ਰਹੇ, ਇਹ ਗੱਲ ਵੱਲ ਤੁਸੀਂ ਧਿਆਨ ਪਾਓ ਕਿ ਈਰਾਨ ਤੇ ਇਜ਼ਰਾਈਲ ਦਾ ਆਪਸ ਵਿੱਚ ਇੱਟ ਕੁੱਤੇ ਦਾ ਵੈਰ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਵੈਸੇ ਤਾਂ ਸਿਆਸਤ ਬਾਰੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਯੂ ਆਲਵੇਜ਼ ਹੈਵ ਸਟ੍ਰੇਂਜ ਬੈਡ ਫੈਲੋਜ਼, ਜਾਂ ਇਹ ਵੀ ਕਿਹਾ ਜਾਂਦਾ ਹੈ ਕਿ ਕੋਈ ਸਿਆਸਤ ਦੇ ਵਿੱਚ ਕੋਈ ਪੱਕਾ ਦੋਸਤ ਤੇ ਦੁਸ਼ਮਣ ਨਹੀਂ ਹੁੰਦਾ। ਜ਼ਾਹਰ ਹੈ ਜਿੰਨੇ ਰਿਲੇਸ਼ਨਸ ਨੇ ਉਹ ਇੰਟਰਸਟ ਨਾਲ, ਫਾਇਦੇ ਨੁਕਸਾਨ ਨਾਲ ਹੀ ਜੁੜੇ ਹੁੰਦੇ ਨੇ। ਫਾਇਦਾ ਨਜ਼ਰ ਆਏ ਤੇ ਕੋਈ ਨੇੜੇ ਆ ਜਾਂਦੇ ਨੇ, ਨੁਕਸਾਨ ਹੋ ਰਿਹਾ ਹੋਵੇ ਦੂਰ ਚਲੇ ਜਾਂਦੇ ਨੇ। ਪਰ ਇਸ ਗੱਲ ਦਾ ਧਿਆਨ ਰਹੇ ਵੀ ਇਸੇ ਹੀ ਜ਼ਬਾਨ ਦੇ ਵਿੱਚ ਇਹ ਵੀ ਫਰੇਜ਼ ਹੈ ਕਿ ਇੱਕੋ ਵੇਲੇ ਤੁਸੀਂ ਦੋਨਾਂ ਦੇ ਨਾਲ ਨਹੀਂ ਦੌੜ ਸਕਦੇ। ਜਾਂ ਤੁਸੀਂ ਸ਼ਿਕਾਰੀ ਕੁੱਤੇ ਦੇ ਨਾਲ ਹਮਦਰਦੀ ਰੱਖ ਸਕਦੇ ਹੋ ਜਾਂ ਖਰਗੋਸ਼ ਸਹਿ ਦੇ ਨਾਲ ਰੱਖ ਸਕਦੇ ਹੋ। You can't run with the hare and hunt with the hounds, ਕਿ ਵੀ ਤੁਸੀਂ ਸ਼ਿਕਾਰੀ ਕੁੱਤਿਆਂ ਦੇ ਨਾਲ ਵੀ ਕਹੋ ਕਿ ਜੀ ਅਸੀਂ ਕਰਨਾ ਤੇ ਨਾਲ ਦੀ ਨਾਲ ਤੁਸੀਂ ਸਹਿ ਦੇ ਨਾਲ ਵੀ ਭੱਜ ਰਹੇ ਹੋ, ਇਵੇਂ ਨਹੀਂ ਹੁੰਦਾ। ਹੁਣ ਇਹ ਜਿਹੜੀਆਂ ਦੋਨੋਂ ਖਬਰਾਂ ਜ਼ਾਹਰ ਹੈ ਇਹਨਾਂ 24 ਆਵਰਸ ਦੇ ਵਿੱਚ ਨੇ ਔਰ ਇਹ ਦੋਨੋਂ ਹੀ ਖਬਰਾਂ ਇਹ ਦੱਸਦੀਆਂ ਨੇ ਕਿ ਭਾਰਤ ਇਹ ਠੀਕ ਹੈ ਕਿ ਤੁਸੀਂ ਦੋ ਧਿਰਾਂ ਦੇ ਨਾਲ ਉਸ ਲੈਵਲ ਦੇ ਉੱਤੇ ਜਿਹੜਾ ਡੀਲ ਕਰ ਸਕਦੇ ਹੋ ਇੱਕੋ ਵੇਲੇ, ਜਦੋਂ ਤੁਸੀਂ ਕਹੋ ਜੀ ਅਸੀਂ ਨਿਊਟਰਲ ਹੈ। ਔਰ ਇਹ ਕ੍ਰੈਡਿਟ 'ਚ ਜਾਂਦਾ ਹੈ 47 ਤੋਂ ਬਾਅਦ ਦੀ ਭਾਰਤ ਦੀ ਲੀਡਰਸ਼ਿਪ, ਖਾਸ ਤੌਰ ਤੇ ਨਹਿਰੂ ਦੇ, ਕਿ ਉਸ ਨੇ ਇੱਕੋ ਵੇਲੇ ਜਦੋਂ ਕਿ ਦੁਨੀਆ ਦੇ ਵਿੱਚ ਦੋ ਸੁਪਰ ਪਾਵਰ ਸੋਵੀਅਤ ਯੂਨੀਅਨ ਔਰ ਅਮਰੀਕਾ ਸੈਕੰਡ ਵਰਲਡ ਵਾਰ ਤੋਂ ਬਾਅਦ ਉੱਭਰੀਆਂ, ਦੋ ਬਲਾਕ ਬਣੇ ਬਹੁਤ ਸਾਰੀਆਂ ਥਾਵਾਂ ਤੇ, ਪ੍ਰੌਕਸੀ ਵਾਰਸ, ਕਿਤੇ ਵਿਤਨਾਮ ਹੈ, ਕਿਤੇ ਕੋਰੀਆ ਹੈ, ਸਾਊਥ ਅਮਰੀਕਾ ਹੈ, ਕਿਊਬਾ ਹੈ, ਈਸਟਰਨ ਯੂਰਪ ਹੈ। ਯੂਰਪ ਵੰਡਿਆ ਗਿਆ ਹੈ, ਵੈਸਟਰਨ ਯੂਰਪ ਅਮਰੀਕਨ ਖਾਤੇ 'ਚ ਆਇਆ, ਈਸਟਰਨ ਯੂਰਪ ਸੋਵੀਅਤ ਯੂਨੀਅਨ ਦੇ ਖਾਤੇ 'ਚ ਗਿਆ ਜੀ। ਨਹਿਰੂ ਨੇ ਨਾਨ ਅਲਾਈਨਡ ਮੂਵਮੈਂਟ ਸ਼ੁਰੂ ਕੀਤੀ ਔਰ ਨਤੀਜੇ ਦੇ ਤੌਰ ਤੇ ਜਿਹੜਾ ਇਹ ਸਾਰਾ ਪੀਰੀਅਡ ਸੀ ਉਹ ਦੋਨਾਂ ਤੋਂ ਮਦਦ ਵੀ ਲੈਂਦਾ ਰਿਹਾ ਜਿੱਥੇ ਲੋੜ ਪਈ ਔਰ ਘੱਟੋ ਘੱਟ ਕਿਸੇ ਵੀ ਬਲਾਕ ਦਾ ਹਿੱਸਾ ਨਾ ਬਣਨ ਕਰਕੇ
ਕੋਈ ਨੈਟੋ ਵਾਂਗ ਜਾਂ ਦੂਸਰੇ ਵਾਂਗ ਇਹ ਨਹੀਂ ਹੋਇਆ ਵੀ ਆਪਣੀ ਫੌਜ ਕਿਤੇ ਭੇਜਣੀ ਪਈ। ਹਾਂ, UN ਮਿਸ਼ਨ ਦੇ ਥੱਲੇ ਉਹ ਭਾਵੇਂ ਕੋਰੀਅਨ ਵਾਰ ਸੀ ਉਸ ਦੇ ਵਿੱਚ ਫੌਜ ਗਈ ਜਾਂ ਐਜ਼ ਏ ਪੀਸ ਕੀਪਰ, ਲੇਕਿਨ ਐਕਟਿਵ ਸੋਲਜਰਿੰਗ ਨਹੀਂ ਜੀ। ਸੋ ਇਹ ਜਦੋਂ ਤੱਕ ਅਸੀਂ ਦੇਖਦੇ ਹਾਂ ਕਿ ਸੋਵੀਅਤ ਯੂਨੀਅਨ ਦਾ ਕਲੈਪਸ ਹੁੰਦਾ ਹੈ, ਉਸ ਤੋਂ ਬਾਅਦ ਵੀ ਹਾਲਾਂ ਭਾਰਤ ਨੇ ਥੋੜਾ ਥੋੜਾ ਇੰਚ ਟੂਵਰਡਸ ਅਮਰੀਕਾ ਸ਼ੁਰੂ ਕਰ ਦਿੱਤਾ, ਕਿਉਂਕਿ ਅਮਰੀਕਾ ਓਨਲੀ ਸੁਪਰ ਪਾਵਰ ਬਣੀ ਔਰ ਇਸ ਦੀ ਜਿਹੜੀ ਹਾਈਟ ਸੀ ਉਹ ਜਦੋਂ 2007 ਦੇ ਵਿੱਚ ਇੰਡੋ US ਨਿਊਕਲੀਅਰ ਡੀਲ ਹੁੰਦੀ ਹੈ ਔਰ ਜ਼ਾਹਰ ਹੈ ਕਿ ਭਾਰਤ ਨੇ ਆਪਣੀ ਡਿਪੈਂਡੈਂਸ ਰਸ਼ੀਆ ਤੋਂ ਘਟਾ ਕੇ ਜ਼ਿਆਦਾ ਅਮਰੀਕਾ ਵੱਲ ਕੀਤੀ। ਲੇਕਿਨ ਇਹਦੇ 'ਚ ਵੀ ਉਹਨਾਂ ਨੇ ਪੂਰਾ ਇਸ ਗੱਲ ਦਾ ਧਿਆਨ ਰੱਖਿਆ, ਮਨਮੋਹਨ ਸਿੰਘ ਸਰਕਾਰ 10 ਸਾਲ ਰਹੀ ਹੈ, ਕਿ ਕੋਈ ਓਪਨ ਹੌਸਟਿਲਿਟੀ ਨਾ ਚਾਈਨਾ ਨਾਲ ਸੀ ਨਾ ਰਸ਼ੀਆ ਨਾਲ ਸੀ ਔਰ ਇਸ ਸਾਰੇ 'ਚ ਵੀ ਜਿਹੜਾ ਉਹਨਾਂ ਨੇ ਹਾਲਾਂ ਜਿਹੜਾ ਅਲਾਇੰਸ ਅਮਰੀਕਾ ਦੇ ਨਾਲ ਪਰ ਜਿਵੇਂ ਮੋਦੀ ਨੇ ਸਿੱਧਾ ਜੰਪ ਮਾਰ ਕੇ ਆਪਣੇ ਆਕਾ ਦੀ ਗੋਦ ਦੇ ਵਿੱਚ ਆ ਕੇ ਵਾਸ਼ਿੰਗਟਨ ਦੀ ਬੈਠਾ ਹੈ ਔਰ ਨਤੀਜੇ ਦੇ ਤੌਰ ਤੇ ਚਾਈਨਾ ਦੇ ਨਾਲ ਹੌਸਟਿਲਿਟੀ ਪਾਣੀਆਂ ਦੇ ਵਿੱਚ ਵੀ ਔਰ ਧਰਤੀ ਦੇ ਉੱਤੇ ਵੀ, ਜਿਸ ਦਾ ਨਤੀਜਾ ਪਹਿਲਾਂ ਡੋਕਲਾਮ 2017 ਦੇ ਵਿੱਚ ਅਸੀਂ ਦੇਖਦੇ ਹਾਂ ਭੂਟਾਨ ਨਾਲ ਲੱਗਦਾ ਬਾਰਡਰ, ਫਿਰ ਲੱਦਾਖ ਔਰ ਪਿਛਲੇ ਵਰੇ ਦੇ ਵਿੱਚ ਗਲਵਾਨ ਤੋਂ ਲੈ ਕੇ ਔਰ ਪੈਂਗੋਂਗ ਸੋ ਔਰ ਦੂਸਰਾ ਜਿਹੜਾ ਉੱਥੇ ਕੀ ਫਸਿਆ ਹੋਇਆ 12 ਰਾਉਂਡ ਗੱਲਬਾਤ ਦੇ ਤੁਰੇ ਕਿਸੇ ਸਿੱਟੇ ਤੇ ਨਹੀਂ ਨਿਕਲੇ। ਔਰ ਕਿਉਂਕਿ ਜਦੋਂ ਤੁਸੀਂ ਕਿਸੇ ਮਾਸਟਰ ਦੀ ਆ ਕੇ ਗੋਦ 'ਚ ਬੈਠ ਜਾਂਦੇ ਹੋ ਪੂਰੀ ਤਰ੍ਹਾਂ, ਫਿਰ ਤਾਂ ਤੁਹਾਨੂੰ ਆਪਣੇ ਆਕਾ ਦੇ ਕਹਿਣ ਤੇ ਹੀ ਕਰਨਾ ਪੈਂਦਾ। ਔਰ ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਇੱਕ ਪਾਸੇ ਤਾਂ ਭਾਰਤ ਨੂੰ ਜਿਹੜਾ ਉਹ ਆਪਣੇ ਬਿਲਕੁਲ ਕੱਛ ਦੇ ਵਿੱਚ ਪਾ ਲਿਆ ਤੇ ਨੀਤੀਆਂ ਫਿਰ ਭਾਰਤ ਨੂੰ, ਹੁਣ ਅਸੀਂ ਗੱਲ ਕਰ ਰਹੇ ਹਾਂ ਕਿ ਭਈ ਈਰਾਨ ਦੇ ਪ੍ਰੈਜ਼ੀਡੈਂਟ ਇਲੈਕਟ ਜਿਹੜੇ ਨੇ ਉਹਨਾਂ ਦਾ ਸਹੁੰ ਚੁੱਕ ਸਮਾਗਮ ਹੋਣ ਜਾ ਰਿਹਾ ਔਰ ਇਹ ਸਹੁੰ ਚੁੱਕ ਸਮਾਗਮ ਜਿਹੜਾ ਇਸ ਦੇ ਵਿੱਚ ਜਿਹੜਾ 73 ਮੁਲਕਾਂ ਦੇ ਨੁਮਾਇੰਦੇ ਸ਼ਾਮਲ ਹੋ ਰਹੇ ਨੇ, ਜਿਨ੍ਹਾਂ ਦੇ ਵਿੱਚ 10 ਜਿਹੜੇ ਨੇ ਉਹ ਹੈਡ ਆਫ ਸਟੇਟਸ ਨੇ, ਜ਼ਾਹਰ ਹੈ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਜਾਂ ਮੋਨਾਰਕ ਹੋਣਗੇ, ਜਿਹੜੇ ਨੇ 20 ਉਹਨਾਂ ਦੇ ਵਿੱਚ ਡਿਫਰੈਂਟ ਪਾਰਲੀਮੈਂਟਸ ਦੇ ਸਪੀਕਰਸ ਨੇ, 11 ਫੋਰਨ ਮਿਨਿਸਟਰ ਨੇ ਅੱਡ-ਅੱਡ ਮੁਲਕਾਂ ਦੇ, 10 ਜਿਹੜੇ ਨੇ ਉਹ ਮਿਨਿਸਟਰ ਔਰ ਐਨਵਾਏ ਨੇ। ਔਰ ਇਹ ਮੈਂ ਸਮਝਦਾ ਵੀ ਇੱਕ ਪਾਸੇ ਤਾਂ ਈਰਾਨ ਆਪਣੀ ਸ਼ੋਅ ਆਫ ਸਟਰੈਂਥ ਵੀ ਕਰ ਰਿਹਾ ਕਿ ਭਾਈ ਜਿਹਨੂੰ ਖੂੰਜੇ ਲਾਉਣ ਲਈ ਅਮਰੀਕਾ ਨੇ ਸਿੰਸ 1979 ਜਦੋਂ ਇਰਾਨੀਅਨ ਰੈਵੋਲੂਸ਼ਨ ਆਇਆ ਉਹਨਾਂ ਦੇ ਉੱਤੇ ਸੈਂਕਸ਼ਨਸ ਇਕਨੋਮਿਕਲ, ਉਹਨਾਂ ਨੂੰ ਦੁਨੀਆ ਦੇ ਵਿੱਚ ਇੱਕ ਸ਼ੂਦਰ ਬਣਾਉਣ, ਉਹਨਾਂ ਦੇ ਇੱਥੇ ਫੰਡ ਵੀ ਸਾਰੇ ਜਮ੍ਹਾਂ ਜਿਹੜੇ ਨੇ ਜ਼ਬਤ ਕਰ ਲਏ, ਫ੍ਰੀਜ਼ ਕਰਤੇ। ਲੇਕਿਨ ਇਹਦੇ ਬਾਵਜੂਦ ਉਸ ਸਾਰੇ ਚੋਂ ਈਰਾਨ ਨਿਕਲਿਆ ਵੀ ਹੈ ਔਰ ਅੱਜ ਜਦੋਂ ਕਿ ਉਹਨਾਂ ਦਾ ਉਹ ਪ੍ਰੈਜ਼ੀਡੈਂਟ ਸੈਯਦ ਇਬਰਾਹਿਮ ਰਾਇਸੀ ਜਿਹੜਾ ਮੋਡਰੇਟ ਨਹੀਂ ਹੈ, ਜਿਹਨੂੰ ਜੇ ਇਹ ਕਿਹਾ ਜਾਏ ਕਿ ਜਿਹੜਾ ਆਇਤੁੱਲਾ ਖਮੀਨੀ ਫਾਦਰ ਹੈ ਇਰਾਨੀਅਨ ਰੈਵੋਲੂਸ਼ਨ ਦਾ, ਜੇ ਉਸ ਦੀ ਲਾਈਨ ਨੂੰ ਸਖਤੀ ਦੇ ਨਾਲ ਕੋਈ ਟੋ ਕਰਨ ਵਾਲਾ ਹੈ ਅੱਜ ਦੇ ਪੀਰੀਅਡ ਤੇ ਇਹ ਹੈ। ਔਰ ਕੱਲ ਜਦੋਂ ਉਹਨਾਂ ਦਾ ਇਹ ਸਹੁੰ ਚੁੱਕ ਸਮਾਗਮ ਹੋਏਗਾ, ਸ਼ਾਇਦ ਪਰਸੋਂ ਹੈ ਜਾਂ ਕੱਲ ਹੈ, ਤੇ ਉਹਦੇ 'ਚ ਉਹਨਾਂ ਦਾ ਜਿਹੜੇ ਇਰਾਨੀਅਨ ਰੈਵੋਲੂਸ਼ਨ ਦਾ ਫਾਦਰ ਜਿਹਨੂੰ ਕਿਹਾ ਜਾਂਦਾ ਹੈ ਆਇਤੁੱਲਾ ਸੈਯਦ ਅਲੀ ਖਮੀਨੀ, ਆਇਤੁੱਲਾ ਖਮੀਨੀ ਜਿਹੜਾ ਓਰੀਜਨਲ ਸੀ ਉਹਦੀ ਤਾਂ ਮੌਤ ਹੋ ਚੁੱਕੀ ਹੈ ਪਰ ਉਹਦੇ ਲਈ ਲਫ਼ਜ਼ ਖਮੀਨੀ ਹੀ ਇਸਤੇਮਾਲ ਹੁੰਦਾ ਹੈ ਔਰ ਉਹ ਕਾਫੀ ਪਾਵਰ ਉਹ ਵੀ ਪ੍ਰੈਜ਼ੈਂਟ ਹੋਏਗਾ। ਜੇ ਇੱਕ ਪਾਸੇ 73 ਮੁਲਕਾਂ ਦੇ ਜਿਨ੍ਹਾਂ 'ਚ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ, ਸਪੀਕਰ, ਫੋਰਨ ਮਿਨਿਸਟਰ ਸ਼ਾਮਲ ਨੇ, ਉਹਨਾਂ ਨੂੰ ਈਰਾਨ ਦੇ ਨਾਲ ਕੋਈ ਪ੍ਰੋਬਲਮ ਨਹੀਂ ਹੈ ਔਰ ਉਹਨਾਂ ਦੀ ਈਵਨ ਐਕਸਟ੍ਰੀਮ ਆਈਡੀਓਲੋਜੀ ਵਾਲੇ ਸੈਯਦ ਇਬਰਾਹਿਮ ਰਾਇਸੀ ਦੇ ਨਾਲ, ਔਰ ਭਾਰਤ ਦਾ ਫੋਰਨ ਮਿਨਿਸਟਰ ਜੈ ਸ਼ੰਕਰ ਵੀ ਈਰਾਨ ਦੇ ਵਿੱਚ ਜਾ ਰਿਹਾ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ 2-3 ਦਿਨ ਤੋਂ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਇਜ਼ਰਾਈਲੀ ਓਨਡ ਟੈਂਕਰ ਜਿਸ ਦੇ ਉੱਤੇ ਹਮਲਾ ਹੁੰਦਾ ਹੈ, ਇੱਕ ਬ੍ਰਿਟਿਸ਼ ਸਿਟੀਜ਼ਨ, ਇੱਕ ਰੋਮਾਨੀਅਨ ਸਿਟੀਜ਼ਨ ਮਾਰਿਆ ਜਾਂਦਾ ਹੈ, ਇਜ਼ਰਾਈਲ ਈਰਾਨ ਨੂੰ ਬਲੇਮ ਕਰਦਾ ਹੈ, ਇੰਗਲੈਂਡ ਵੀ ਜਿਹੜਾ ਉਹਨੂੰ ਬਲੇਮ ਕਰਦਾ ਹੈ ਈਰਾਨ ਨੂੰ। ਟੈਨਸ਼ਨ ਬਣੀ ਹੋਈ ਹੈ ਕਿ ਇਜ਼ਰਾਈਲ ਜਿਹੜਾ ਉਹਨਾਂ ਦਾ ਸਟਾਈਲ ਹੈ ਕਿ ਵੀ ਉਹ ਉਸ ਦਾ ਜਵਾਬ ਦਿੰਦੇ ਨੇ, ਉਹ ਕੀ ਕਰਦੇ ਨੇ। ਹੁਣ ਇੱਕ ਪਾਸੇ ਜੈ ਸ਼ੰਕਰ ਜਿਹੜਾ ਈਰਾਨ ਦੇ ਉਸ ਪ੍ਰੈਜ਼ੀਡੈਂਟ ਦੇ ਜਿਹੜਾ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣ ਜਾ ਰਿਹਾ ਤੇ ਦੂਸਰੇ ਪਾਸੇ ਭਾਰਤ ਦਾ 에ਅਰ ਫੋਰਸ ਦਾ ਮੁਖੀ ਮਿਸਟਰ ਭਦੂਰੀਆ ਉਹ ਇਜ਼ਰਾਈਲ ਪਹੁੰਚ ਗਿਆ। ਹਾਲਾਂ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੇ ਉਹਨਾਂ ਦਾ ਮੇਜਰ ਜਨਰਲ ਹੈ ਉਹਨਾਂ ਦੀ ਇਜ਼ਰਾਈਲ ਦਾ ਐਮਕਿਮ ਨੋਰਕਿਨ ਜਿਹੜਾ ਇਜ਼ਰਾਈਲੀ 에ਅਰ ਫੋਰਸ ਦਾ ਉਸ ਦੇ ਸੱਦੇ ਦੇ ਉੱਤੇ ਜਾ ਰਿਹਾ ਔਰ ਇਸ ਨਿਊਜ਼ ਦੇ ਵਿੱਚ ਜਿਹੜੀ ਕਿ ਉਹਨਾਂ ਦੇ ਮੀਡੀਆ ਦੀ ਪ੍ਰੋਮਿਨੈਂਟ ਨਿਊਜ਼ ਹੈ
ਇੰਡੀਅਨ 에ਅਰ ਫੋਰਸ ਚੀਫ ਇਨ ਇਜ਼ਰਾਈਲ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਇੰਡੀਆ ਔਰ ਇਜ਼ਰਾਈਲ ਐਜ਼ ਸਟ੍ਰੈਟੇਜਿਕ ਪਾਰਟਨਰਸ, India and Israel enjoy strong multi-dimensional ties, an important pillar of which is defense cooperation and military level exchanges, the Indian Air Force said on Twitter। ਅਗਸਤ 3 ਨੂੰ ਉਹ ਪਹੁੰਚੇ, ਉਹਨਾਂ ਨੇ ਕਿਹਾ ਜੀ ਦੇਖੋ ਇੰਡੀਆ ਔਰ ਇਜ਼ਰਾਈਲ ਬਹੁਤ ਮਲਟੀ ਡਾਈਮੈਂਸ਼ਨਲ ਜਿਹੜੇ ਨੇ ਸਾਡੀਆਂ ਟਾਈਜ਼ ਨੇ, ਅਸੀਂ ਸਟਰੋਂਗ ਪਾਰਟਨਰ ਹੈ, ਔਰ ਸਾਡੀ ਜਿਹੜੀ ਹੈ ਡਿਫੈਂਸ ਕੋਆਪਰੇਸ਼ਨ ਔਰ ਮਿਲਟਰੀ ਲੈਵਲ ਐਕਸਚੇਂਜਸ ਲਾਈਕ ਪਿਲਰਸ ਨੇ। ਬਿਲਕੁਲ ਪਿਲਰ ਹੀ ਨਹੀਂ, ਪਿਲਰ ਤੋਂ ਅੱਗੇ ਹੈ। ਜੇ ਹੁਣ ਅਸੀਂ ਉਹ ਸਾਰੇ ਉਹਨਾਂ ਦੇ ਸਪਾਈਵੇਅਰ ਸਕੈਂਡਲ ਨੂੰ ਦੇਖੀਏ, ਪੈਗੈਸਸ ਇਜ਼ਰਾਈਲ ਦਾ, ਜਿੱਥੇ ਜਿੱਥੇ ਨੇਤਨਯਾਹੂ ਗਿਆ ਨਾਲ ਦੇ ਕੇ ਆਇਆ, ਔਰ ਭਾਰਤ 'ਚ ਪਾਰਲੀਮੈਂਟ ਜਿਹੜੀ ਹੈ ਉਹ ਮੌਕ ਪਾਰਲੀਮੈਂਟ ਬਣੀ ਹੋਈ ਹੈ, ਕਿਸਾਨਾਂ ਨੇ ਆਪਣੀ ਅੱਡ ਲਾਈ ਹੈ ਜੰਤਰ ਮੰਤਰ ਤੇ, ਬਾਹਰ ਜਿਹੜੀ ਹੈ ਉਹ ਅੱਡ ਆਪੋਜੀਸ਼ਨ ਪਾਰਟੀਆਂ ਇਕੱਠੀਆਂ ਨੇ, ਔਰ ਇੱਕੋ ਹੀ ਮੰਗ ਹੈ ਉਹਨਾਂ ਦੀ ਆਪੋਜੀਸ਼ਨ ਦੀ ਕਿ ਵੀ ਇਸ ਪੈਗਾਸਸ ਸਪਾਈਵੇਅਰ ਦੇ ਉੱਤੇ ਜਿਹੜਾ ਪਾਰਲੀਮੈਂਟ 'ਚ ਡਿਸਕਸ਼ਨ ਹੋਏ। ਹੁਣ ਉਹਨਾਂ ਦਾ ਹੋਮ ਮਿਨਿਸਟਰ ਇਸ ਹੱਥ ਜਿਹੜਾ ਉਹਨਾਂ ਦਾ ਵਾਈਸ ਚੇਅਰਮੈਨ ਹੈ ਰਾਜ ਸਭਾ ਦਾ, ਉਹਨੇ ਕਿਹਾ ਜੀ ਚਲੋ ਕੋਈ ਨਹੀਂ, ਅਸੀਂ ਫਾਰਮਰਸ ਇਸ਼ੂ ਦੇ ਉੱਤੇ ਉਹਨਾਂ ਦੇ ਪ੍ਰੋਟੈਸਟ ਤੇ ਡਿਸਕਸ਼ਨ ਕਰ ਲੈਂਦੇ ਹੈ। ਹਾਲਾਂਕਿ ਇਜ਼ਰਾਈਲ ਨੇ ਖੁਦ ਇੰਨਾ ਇੰਟਰਨੈਸ਼ਨਲ ਪ੍ਰੈਸ਼ਰ ਬਣਿਆ ਕਿਉਂਕਿ ਉਹਦੀਆਂ ਲਿਸਟਾਂ ਦੇ ਵਿੱਚ ਫਰਾਂਸ ਦਾ ਪ੍ਰੈਜ਼ੀਡੈਂਟ ਔਰ ਦੁਨੀਆ ਦੇ ਕਈ ਦੇਸ਼ਾਂ ਨੇ ਪ੍ਰੋਟੈਸਟ ਕੀਤਾ। ਉਹਨਾਂ ਨੇ ਤਾਂ ਆਪਣਾ ਜਿਹੜਾ ਉਹ ਇਨਵੈਸਟੀਗੇਸ਼ਨ ਦੇ ਨਾਂ ਥੱਲੇ ਇੱਕ ਜਿਹੜਾ ਉਹ ਪੈਨਲ ਬਣਾਤਾ ਇਜ਼ਰਾਈਲ ਨੇ। ਔਰ ਇੰਡੀਆ ਆਪਣੇ ਮੁਲਕ ਦੀ ਪਾਰਲੀਮੈਂਟ ਦੇ ਵਿੱਚ, ਜਿੱਥੇ ਕਿ ਚੀਫ ਜਸਟਿਸ, ਆਰਮੀ ਚੀਫ, ਉਹਨਾਂ ਦੀ ਵੀ ਫੋਨ ਦੇ ਵਿੱਚ ਸਪਾਈਵੇਅਰ ਵਾੜਿਆ ਗਿਆ, ਉਸ ਡਿਸਕਸ਼ਨ ਨੂੰ ਤਿਆਰ ਨਹੀਂ ਹੈ। ਹੁਣ ਜਦੋਂ ਇਸ ਲੈਵਲ ਦਾ ਸਕੈਂਡਲ ਚੱਲ ਰਿਹਾ ਹੈ ਔਰ ਪਾਰਲੀਮੈਂਟ ਜਿਹੜੀ ਹੈ ਉਹ ਬਿਲਕੁਲ ਮੌਕ ਪਾਰਲੀਮੈਂਟ ਬਣੀ ਹੋਈ ਹੈ, ਇਹਨਾਂ ਦਾ ਜਿਹੜਾ 에ਅਰ ਫੋਰਸ ਚੀਫ ਜਾ ਕੇ ਉੱਥੇ ਇਜ਼ਰਾਈਲ ਦੇ ਵਿੱਚ ਬੈਠਾ, ਜਿਸ ਈਰਾਨ ਦੇ ਨਾਲ ਇਜ਼ਰਾਈਲ ਦਾ, ਜਿਵੇਂ ਤੁਸੀਂ ਕਿਹਾ ਵੀ ਇੱਟ ਕੁੱਤੇ ਦਾ ਵੈਰ ਹੈ, ਔਰ ਪੰਜਾਬੀ ਲੋਕ ਸਮਝਦੇ ਨੇ ਵੀ ਇੱਟ ਕੁੱਤੇ ਦਾ ਵੈਰ ਕੀ ਹੁੰਦਾ, ਕਿ ਉਸ ਲੈਵਲ ਤੇ ਹੈ। ਉਹਦੇ ਉਸੇ ਈਰਾਨ ਦੇ ਪ੍ਰੈਜ਼ੀਡੈਂਟ ਦੇ ਜਿਹੜਾ ਅਦਰਵਾਈਜ਼ UN ਸਿਕਿਉਰਿਟੀ ਕਾਉਂਸਲ 'ਚ ਇੰਡੀਆ ਇਹ ਮਤਾ ਪਾਸ ਕਰਵਾ ਰਿਹਾ ਐਜ਼ ਏ ਪ੍ਰੈਜ਼ੀਡੈਂਟ UN ਸਿਕਿਉਰਿਟੀ ਕਾਉਂਸਲ ਕਿ ਅਸੀਂ ਜੇ ਇਸਲਾਮਿਕ ਐਮੀਰੇਟ ਬਣਦਾ ਹੈ ਅਫਗਾਨਿਸਤਾਨ ਤੇ ਉਹਨੂੰ ਅਸੀਂ ਰੈਕਗਨਾਈਜ਼ ਨਹੀਂ ਕਰਾਂਗੇ। ਪਰ ਦੂਸਰੇ ਪਾਸੇ ਉਸੇ ਈਰਾਨ ਦੇ ਵਿੱਚ ਜਾ ਰਿਹਾ ਜਿੱਥੇ ਕਿ ਐਕਸਟ੍ਰੀਮ ਲਾਈਨ ਦਾ ਸਈਦ ਇਬਰਾਹਿਮ ਰਾਇਸੀ ਜਿਹੜਾ ਉਹ ਪ੍ਰੈਜ਼ੀਡੈਂਟ ਬਣਨ ਜਾ ਰਿਹਾ, ਕਿਉਂਕਿ ਪ੍ਰੈਜ਼ੀਡੈਂਟ ਚੁਣਿਆ ਗਿਆ, ਉਹਦੀ ਤਾਂ ਸਹੁੰ ਚੁੱਕ ਸਮਾਗਮ ਸ਼ਮੂਲੀਅਤ ਲਈ ਜਾ ਰਿਹਾ। ਸੋ ਜਦੋਂ ਅਸੀਂ ਇਹ ਕਹਿੰਦੇ ਆ ਵੀ ਇਹ ਨੀਤੀ ਕਿੰਨੀ ਕੁ ਦੇਰ ਚੱਲੇਗੀ, ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਈਰਾਨ ਪ੍ਰਤੀ ਸਖਤ ਨੀਤੀ ਰੱਖੀ, ਇੰਡੀਆ ਤੇ ਪ੍ਰਵੇਲ ਕੀਤਾ ਕਿ ਜਿਹੜਾ ਉਹ ਕਰੂਡ ਆਇਲ ਈਰਾਨ ਤੋਂ ਮੰਗਵਾਉਂਦਾ ਉਹ ਨਹੀਂ ਮੰਗਵਾਏਗਾ। ਈਰਾਨ ਨੇ ਬੜਾ ਇੱਕ ਆਗਿਆਕਾਰ ਬੱਚੇ ਵਾਂਗ ਜਿਹੜਾ ਉਹ ਸਿਰ ਝੁਕਾ ਕੇ ਨਹੀਂ ਮੰਗਵਾਇਆ। ਹੁਣ ਈਰਾਨ ਨੂੰ ਵੀ ਇਸ ਗੱਲ ਦਾ ਪਤਾ ਹੈ। ਫਿਰ ਇੰਡੀਆ ਦੀ ਕਾਫੀ ਹੈਵੀ ਇਨਵੈਸਟਮੈਂਟ ਇਹ ਕਰਨ ਜਾ ਰਹੇ ਸੀ ਕਿਉਂਕਿ ਚਾਬਹਾਰ ਪੋਰਟ ਦੇ ਉੱਤੇ, ਤਾਂ ਕਿ ਅਫਗਾਨਿਸਤਾਨ ਦੇ ਨਾਲ ਪਾਕਿਸਤਾਨ ਨੂੰ ਬਾਈਪਾਸ ਕਰਕੇ ਰਿਲੇਸ਼ਨਸ਼ਿਪ ਕੀਤੀ ਜਾਏ। ਪਰ ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਦਬਾਅ ਸੀ ਇੰਡੀਆ ਦੇ ਉੱਤੇ, ਉਹਦੇ ਥੱਲੇ ਉਹਨਾਂ ਨੇ ਕਰੂਡ ਆਇਲ ਵੀ ਘਟਾਇਆ ਜਾਂ ਆਲਮੋਸਟ ਬੰਦ ਤੱਕ ਗਿਆ, ਔਰ ਚਾਬਹਾਰ ਤੋਂ ਵੀ ਜਿਹੜਾ ਉਹ ਐਵੇਂ ਡਿਲੇ ਟੈਕਟਿਕ ਕਰ ਰਹੇ ਸੀ। ਈਰਾਨ ਨੇ ਠੁੱਡ ਮਾਰ ਕੇ ਕਿਹਾ ਵੀ ਪਾਸੇ ਹੋਵੋ, ਨਹੀਂ ਹੈ ਤਾਂ ਨਾ ਸਹੀ। ਹੁਣ ਇਹਨਾਂ ਨੂੰ ਈਰਾਨ ਇਸ ਲਈ ਵੀ ਇੰਪੋਰਟੈਂਟ ਲੱਗਦਾ, ਇੱਕ ਤਾਂ ਈਰਾਨ ਦੇ ਨਾਲ ਇਹ ਬਾਈਡਨ ਐਡਮਿਨਿਸਟ੍ਰੇਸ਼ਨ ਵੀ ਜ਼ਾਹਰ ਹੈ ਈਰਾਨ ਦੇ ਨਾਲ ਵਾਪਸ ਉਸ ਡੀਲ ਨੂੰ ਕਰਨਾ ਚਾਹੁੰਦਾ ਹੈ। ਹਾਲਾਂ ਈਰਾਨ ਕੋਈ ਬਹੁਤੀ ਪਖੜਾਈ ਨਹੀਂ ਦੇ ਰਿਹਾ, ਆਪਣੇ ਤੇ ਖੜੇ ਨੇ ਕਿ ਭਾਈ ਜਿਹੜੀਆਂ ਟਰਮਸ ਪਹਿਲਾਂ ਸੀ ਨੈਗੋਸ਼ੀਏਟ ਹੋਈ ਡੀਲ 5 ਯੂਰਪੀਅਨ ਮੁਲਕਾਂ ਨੇ ਕੀਤੀ ਉਹਦੇ ਤੇ ਆਓ। ਲੇਕਿਨ ਭਾਰਤ ਇਸ ਵੇਲੇ ਇਹਦੇ ਬਾਵਜੂਦ ਕਿ ਈਰਾਨ ਦੇ ਵਿੱਚ ਕਿਸ ਕਿਸਮ ਦੀ ਤਬਦੀਲੀ ਹੋ ਰਹੀ ਹੈ, ਇਸ ਲਈ ਵੀ ਈਰਾਨ 'ਚ ਵੜਨਾ ਚਾਹੁੰਦਾ ਹੈ। ਭਾਰਤ ਸਮਝਦਾ ਹੈ ਵੀ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਚੱਲਦੇ ਆ ਮੇਬੀ ਚਾਬਹਾਰ ਵਾਲਾ ਪ੍ਰੋਜੈਕਟ ਉਹਦੇ 'ਚ ਸਾਨੂੰ ਫੇਰ ਕਿਤੇ ਨੌ ਸਾਡਾ ਅੜ ਜਾਏ। ਔਰ ਇਸ ਤੋਂ ਵੀ ਅਹਿਮ ਗੱਲ ਤਾਲਿਬਾਨ ਦੇ ਖਿਲਾਫ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਅਸੀਂ ਉਦੋਂ ਹੈਰਾਤ ਪ੍ਰੋਵਿੰਸ ਦੀ ਗੱਲ ਕਰਦੇ ਹਾਂ ਅਫਗਾਨਿਸਤਾਨ ਦੇ, ਈਰਾਨ ਦੇ ਨਾਲ ਲੱਗਦਾ ਹੈ। ਕੁਝ ਦਿਨ ਪਹਿਲਾਂ ਹੈਰਾਤ ਵਿਚਲੇ UN ਕੈਂਪਸ ਦੇ ਉੱਤੇ ਵੀ ਅਟੈਕ ਹੁੰਦਾ ਜਿਹੜਾ ਤਾਲਿਬਾਨ ਦੇ ਖਾਤੇ 'ਚ ਪਾਇਆ ਗਿਆ। ਹਾਲਾਂ ਤਾਲਿਬਾਨ ਨੇ ਇਨਕਾਰ ਕੀਤਾ, ਔਰ ਮੈਨੂੰ ਉਦੋਂ ਵੀ ਇਹ ਸੀ ਕਿ ਇੰਡੀਅਨ ਏਜੰਸੀਆਂ ਦਾ ਕੰਮ ਹੈ ਔਰ ਉਹ ਇਹ ਚਾਹੁੰਦੇ ਨੇ। ਔਰ ਈਰਾਨ ਦਾ ਬਾਰਡਰ ਵੀ ਲੱਗਦਾ ਹੈ ਉਹਨਾਂ ਦੇ ਆਲਰੇਡੀ। ਜਦੋਂ ਅਸੀਂ ਪਾਕਿਸਤਾਨ ਦੇ ਹਵਾਲੇ ਨਾਲ ਕਹਿੰਦੇ ਹਾਂ ਕਿ ਜਦੋਂ ਉੱਥੇ ਅਫਗਾਨਿਸਤਾਨ ਦੇ ਵਿੱਚ ਸਿਵਲ ਵਾਰ ਸ਼ੁਰੂ ਹੋਈ 5 ਮਿਲੀਅਨ ਰਿਫਿਊਜੀ ਜਿਹੜੇ ਨੇ ਉਹ ਪਾਕਿਸਤਾਨ 'ਚ ਆਏ, ਤੇ ਇਸ ਗੱਲ ਦਾ ਧਿਆਨ ਰਹੇ ਕਿ 2 ਮਿਲੀਅਨ 20 ਲੱਖ ਦੇ ਕਰੀਬ ਰਿਫਿਊਜੀ ਈਰਾਨ ਦੇ ਵਿੱਚ ਵੀ ਗਏ। ਔਰ ਖਾਸ ਤੌਰ ਤੇ
ਜਿਹੜੇ ਸ਼ੀਆ ਹਜ਼ਾਰਾ ਮੂਲ ਦੇ ਨੇ ਉਹ ਉਸੇ ਬਾਰਡਰ ਰਾਹੀਂ ਉੱਥੇ ਪਹੁੰਚੇ। ਸੋ ਈਰਾਨ ਦਾ ਵੀ ਫਿਕਰ ਹੈ ਕਿ ਭਾਈ ਇਹ ਨਾ ਹੋਏ, ਹਾਲਾਂ ਈਰਾਨ ਨੇ ਤਾਲਿਬਾਨ ਦੇ ਨਾਲ ਵੀ ਆਪਣੀ ਗੱਲਬਾਤ ਦੇ ਸਿਲਸਿਲਾ ਖੁੱਲ੍ਹਾ ਰੱਖਿਆ। ਇਹੀ ਕਾਰਨ ਹੈ ਕਿ ਸੈਸ਼ਨ ਗੱਲਬਾਤ ਦਾ ਤਹਿਰਾਨ 'ਚ ਵੀ ਹੋਇਆ। ਈਰਾਨ ਦੇ ਮਾਸਕੋ ਦੇ ਨਾਲ ਵੀ, ਰਸ਼ੀਆ ਨਾਲ ਵੀ ਸੰਬੰਧ ਚੰਗੇ ਬਣੇ ਨੇ। ਚਾਈਨਾ ਦੇ ਨਾਲ, ਚਾਈਨਾ ਦੀ ਤਾਂ ਇਨਵੈਸਟਮੈਂਟ ਵੀ ਹੈ ਔਰ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦਾ ਵੀ ਉਹ ਹਿੱਸਾ ਬਣਨ ਜਾ ਰਿਹਾ ਹੈ। ਔਰ ਘੱਟੋ ਘੱਟ ਈਰਾਨੀ ਸਿਵਲਾਈਜੇਸ਼ਨ ਭਾਰਤ ਵਾਂਗ ਕਿਰਤਕਣਾ ਦੀ ਸਿਵਲਾਈਜੇਸ਼ਨ ਨਹੀਂ ਹੈ। ਉਹਨਾਂ ਨੂੰ ਪਤਾ ਹੈ ਵੀ ਜਿਸ ਪੀਰੀਅਡ ਦੇ ਵਿੱਚ ਅਮਰੀਕਾ ਨੇ ਬਿਲਕੁਲ ਸ਼ਿਕੰਜਾ ਕੱਸਿਆ ਹੋਇਆ ਸੀ ਉਹ ਕੀ ਹੈ, ਔਰ ਈਰਾਨ ਦੀ ਅਹਿਮੀਅਤ ਮਿਡਲ ਈਸਟ ਦੇ ਵਿੱਚ ਵੀ ਵਧੀ ਹੈ, ਸੀਰੀਆ ਦੇ ਹਵਾਲੇ ਨਾਲ ਵੀ, ਹਿਜ਼ਬੁੱਲਾ ਦੇ ਹਵਾਲੇ ਨਾਲ ਵੀ। ਔਰ ਇਹ ਚੰਗੀ ਗੱਲ ਹੋਏਗੀ, ਅਜੇ ਡੀਟੇਲ ਤਾਂ ਮੈਂ ਨਹੀਂ ਦੇਖੀ, ਸ਼ਾਇਦ ਸਾਊਦੀ ਅਰੇਬੀਆ ਦਾ ਨੁਮਾਇੰਦਾ ਵੀ ਇਸ ਓਥ ਟੇਕਿੰਗ ਸੈਰੇਮਨੀ ਦੇ ਵਿੱਚ ਆਏ। ਔਰ ਇਸ ਸਾਰੇ 'ਚ ਹਾਲਾ ਇਹ ਨਹੀਂ ਹੈ ਵੀ ਅਫਗਾਨਿਸਤਾਨ ਜੋ ਚੱਲ ਰਿਹਾ ਹੈ ਈਰਾਨ ਉਸ ਦੇ ਉੱਤੇ ਅੱਖ ਨਹੀਂ ਰੱਖ ਰਿਹਾ। ਪਿਛਲੇ ਦਿਨਾਂ 'ਚ ਈਰਾਨ ਨੇ ਐਡਵਾਈਜ਼ਰੀ ਜਾਰੀ ਕੀਤੀ ਸੀ ਕਿ ਭਾਈ ਜਿਹੜੇ ਕੋਈ ਵੀ ਇਰਾਨੀਅਨ ਸਿਟੀਜ਼ਨ ਜਿਹੜੇ ਨੇ ਕੈਪੀਟਲ ਕਾਬਲ ਦੇ ਨੇੜੇ ਤੇੜੇ ਨੇ ਉਹ ਵਾਪਸ ਮੁੜ ਆਉਣ, ਕਿਉਂਕਿ ਜਿਹੜੀ ਹੈ ਸਿਕਿਉਰਿਟੀ ਸਿਚੁਏਸ਼ਨ ਡਿਟੀਰੀਓਰੇਟ ਹੋ ਰਹੀ ਹੈ। ਔਰ ਜਿਵੇਂ ਅਸੀਂ ਟੈਂਕਰ ਦੇ ਉੱਤੇ ਅਟੈਕ ਨੂੰ ਲੈ ਕੇ ਇਜ਼ਰਾਈਲ ਔਰ ਈਰਾਨ ਦੇ ਵਿੱਚ ਜਿਹੜੀ ਠਣੀ ਹੈ ਗੱਲਬਾਤ, ਇਹਦੇ ਵੱਲ ਵੀ ਅਸੀਂ ਨਜ਼ਰ ਮਾਰੀ ਹੈ। ਪਰ ਗੱਲ ਅਸੀਂ ਇੰਡੀਆ ਦੇ ਹਵਾਲੇ ਨਾਲ ਕਰ ਰਹੇ ਹਾਂ ਕਿ ਵੀ ਇਸ ਗੱਲ ਦਾ ਧਿਆਨ ਰਹੇ ਕਿ ਇੰਡੀਆ ਬੇਸ਼ੱਕ ਸ਼ਿਕਾਰੀ ਕੁੱਤਿਆਂ ਨਾਲ ਵੀ ਦੌੜ ਰਿਹਾ ਹੈ ਔਰ ਸਹਿ ਨਾਲ ਵੀ ਦੌੜ ਰਿਹਾ ਹੈ, ਪਰ ਸਾਡੀ ਪੰਜਾਬੀ ਦਾ ਇੱਕ ਹੋਰ ਅਖਾਣ ਵੀ ਹੈ ਕਿ ਦੋ ਬੇੜੀਆਂ 'ਚ ਪੈਰ ਰੱਖਣ ਵਾਲਾ ਹਮੇਸ਼ਾ ਡੁੱਬਦਾ, ਹਮੇਸ਼ਾ ਡੁੱਬਦਾ ਹੀ ਡੁੱਬਦਾ ਹੈ। ਅੱਛਾ, ਸੋ ਲੱਗਦਾ ਵੀ ਇਹਨਾਂ ਦੇ ਵੀ ਡੁੱਬਣ ਦਾ ਵੇੜਾ ਆ ਗਿਆ, ਨੇੜੇ ਆ ਗਿਆ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ ਤਾਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।